व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि सिख सियासी तौर ते बहुत नादान अते अनाड़ी ਹਨ। ਇਹ ਲਫ਼ਜ਼ ਲਗਭਗ 76 ਸਾਲ ਪਹਿਲਾਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਸਿੱਖ ਲੀਡਰਸ਼ਿਪ ਪ੍ਰਤੀ ਜਿਹੜੇ ਉਹ ਕਹੇ ਸਨ। ਸੋ ਇਉਂ ਜਾਪਦਾ ਹੈ ਕਿ ਅੱਜ ਵੀ ਦਿਸ਼ਾਹੀਨ ਸਿੱਖ ਲੀਡਰਸ਼ਿਪ ਦੇ ਹੁੰਦਿਆਂ ਇਹ ਲਫ਼ਜ਼ ਬਿਲਕੁਲ ਸੱਚ ਸਾਬਤ ਹੋ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਨਾਲ ਸਭ ਕੀ ਕਹਿਣਾ ਚਾਹੋਗੇ? ਦੇਖੋ ਤੁਸੀਂ ਇੱਕ ਬੜਾ ਗੰਭੀਰ ਜਿਹੜਾ ਕਾਮੈਂਟ ਕੀਤਾ ਹੈ। ਅੱਛਾ, ਇਸ ਦੇ ਉੱਤੇ ਤਾਂ ਘੰਟਿਆਂ ਬਾਅਦ ਗੱਲਬਾਤ ਹੋ ਸਕਦੀ ਹੈ, ਪਰ ਜਿੰਨੀ ਵੀ ਬਰੀਫ ਅਸੀਂ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਵੀਰ ਭੈਣਾਂ ਸਾਡੇ ਫੇਸਬੁੱਕ ਨਾਲ ਜੁੜੇ ਨੇ ਉਹਨਾਂ ਦੇ ਨਾਲ ਅਸੀਂ ਸਾਂਝ ਪਾਉਂਦੇ ਹਾਂ ਵਿਚਾਰਾਂ ਦੀ। ਕਮਲ ਸਿੰਘ ਲਿਖਦੇ ਨੇ, ਸਿੱਖਾਂ ਨੇ ਜਿੱਥੇ ਕਿਤੇ ਵੀ ਸਿੱਖ ਨਸਲਕੁਸ਼ੀ ਨੂੰ ਕਾਨੂੰਨੀ ਮਾਨਤਾ ਦਿਵਾਈ ਹੈ, ਬਹੁਤ ਚੰਗੀ ਗੱਲ ਹੈ, ਪਰ ਇਸ ਨਾਲ ਇੱਕ ਹੋਰ ਗੱਲ ਵੀ ਜੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹ ਲਗਾਤਾਰ ਅਜੇ ਵੀ ਜਾਰੀ ਹੈ, ਜਿਸ ਦੇ ਪ੍ਰਤੱਖ ਸਬੂਤ ਹਨ ਕਿ ਲੋਕਾਂ ਦੇ ਵਿਰੋਧ ਦੇ ਬਾਵਜੂਦ ਵੀ ਸਰਕਾਰਾਂ ਦੁਆਰਾ ਖਤਰਨਾਕ ਨਸ਼ੇ ਵਿਕਾਉਣਾ ਤੇ ਸਿੱਖਾਂ ਦਾ ਖਤਰਨਾਕ ਹੱਦ ਤੱਕ ਸ਼ਰਨਾਰਥੀਆਂ ਦੀ ਤਰ੍ਹਾਂ ਆਪਣੀ ਧਰਤੀ ਨੂੰ ਛੱਡਣਾ ਆਦਿ। ਕਮਲ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ। ਪਰ ਇਹ ਹੈ ਵੀ ਇਹਨਾਂ ਮੁਲਕਾਂ ਦੇ ਵਿੱਚ ਜਦੋਂ ਤੁਸੀਂ ਕੋਈ ਗੱਲ ਕਰਦੇ ਹੋ ਤਾਂ ਸਪੈਸੀਫਿਕ ਤੱਥਾਂ ਦੇ ਆਧਾਰ ਦੇ ਉੱਤੇ ਹੁੰਦਾ ਹੈ। ਬਹੁਤ ਵਾਰ ਉੱਥੇ ਅਸੀਂ ਸੋਸ਼ਲ ਮੀਡੀਆ 'ਤੇ ਖਬਰਾਂ ਜ਼ਰੂਰ ਨੇ, ਲੇਕਿਨ ਉਸ ਨੂੰ ਜਿਹੜਾ ਸਰਟੀਫਾਈ ਕਰਨ ਵਾਲਾ ਬਹੁਤ ਪਾਰਟ ਨਹੀਂ ਹੁੰਦਾ। ਇਸ ਲਈ ਅਸੀਂ 1-to-1 ਮੀਟਿੰਗਸ ਦੇ ਵਿੱਚ ਤਾਂ ਇਹ ਗੱਲ ਕਰਦੇ ਹਾਂ। ਜਦੋਂ ਅਸੀਂ ਜੂਨ 84 ਨੂੰ ਸਿੱਖ ਨਸਲਕੁਸ਼ੀ ਦੇ ਤੌਰ 'ਤੇ ਮਾਨਤਾ ਜਾਂ ਨਵੰਬਰ 84 ਉਹ ਡਾਕੂਮੈਂਟਡ ਪਾਰਟ ਹੈ। ਇੱਥੇ ਜਦੋਂ ਵੀ ਕੋਈ ਚੀਜ਼ ਪ੍ਰੋਪਰਲੀ ਡਾਕੂਮੈਂਟਡ ਨਹੀਂ ਹੈ, ਤੁਹਾਡੀ ਗੱਲ ਅੱਗੇ ਤੁਰਦੀ ਨਹੀਂ ਹੈ। ਠੀਕ ਹੈ, ਆਪਣੇ ਆਪ ਨੂੰ ਸਾਨੂੰ ਤਸੱਲੀ ਹੁੰਦੀ ਹੈ, ਉਹ ਅਸੀਂ ਗੱਲ ਕਰਦੇ ਵੀ ਹਾਂ ਕਿ ਭਾਈ ਇਹ ਲਗਾਤਾਰਤਾ ਨਾਲ ਵਰਤਾਰਾ ਜਾਰੀ ਹੈ, ਪਰ ਡਾਕੂਮੈਂਟੇਸ਼ਨ ਸਭ ਤੋਂ ਇੰਪੋਰਟੈਂਟ ਹੈ। ਰਾਜਵਿੰਦਰ ਸਿੰਘ ਉਹਨਾਂ ਨੇ ਜਿਹੜਾ ਫਤਿਹ ਵੀ ਬੁਲਾਈ ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਉਹਨਾਂ ਨੂੰ ਸਪੋਰਟ ਕਰੀਏ, ਜਿਵੇਂ ਉਹਨਾਂ ਨੇ ਕਿਹਾ ਮਿਸਟਰ ਟ੍ਰੈਂਟ ਨੇ ਸਟੈਂਡ ਲਿਆ। ਇਸ ਕਿਸਮ ਦੇ ਹੋਰ ਵੀ ਹੋਣੇ ਚਾਹੀਦੇ ਨੇ। ਜਸਬੀਰ ਸਿੰਘ, ਦਵਿੰਦਰ ਸਿੰਘ, ਹਰਮਿੰਦਰ ਸਿੰਘ, ਜਗਦੀਪ ਸੰਧੂ, ਸੋਹਣ ਸਿੰਘ ਮਾਲ, ਅਮਰਦੀਪ ਕਾਲੋਂ ਲਿਖਦੇ ਨੇ, ਅਮਨਦੀਪ ਕਾਲੋਂ YouTube ਤੇ ਅੱਜ ਕੱਲ੍ਹ ਨੋਟੀਫਿਕੇਸ਼ਨ ਨਹੀਂ ਆਉਂਦੀ TV 84 ਦੀ। ਕਾਲੋਂ ਸਾਹਿਬ ਇਹ ਹੁਣ ਅਸੀਂ ਕੀ ਕਰ ਸਕਦੇ ਹਾਂ? YouTube ਤੇ ਤਾਂ ਚਲੋ ਅਜੇ ਤੱਕ ਉਹ ਦੇਈ ਜਾਂਦੇ ਨੇ, ਫੇਸਬੁੱਕ ਤੇ ਤਾਂ ਇਹਨਾਂ ਨੇ ਸਾਨੂੰ ਬਿਲਕੁਲ ਹੀ ਰਿਸਟ੍ਰਿਕਟ ਕੀਤਾ ਹੋਇਆ, ਕਿਉਂਕਿ ਇਹਦੇ ਤੇ ਸਾਡਾ ਕੋਈ ਕੰਟਰੋਲ ਨਹੀਂ। ਨਾ ਹੀ ਜੇ ਅਸੀਂ ਵਕੀਲ ਕਰਕੇ ਉਹਨਾਂ ਨੂੰ ਕਦੇ ਕੁਐਰੀ ਵੀ ਪਾਉਂਦੇ ਆ ਜਾਂ ਕਿਉਂਕਿ ਉਹਨਾਂ ਨੂੰ ਅਸੀਂ ਪੈਸੇ ਤਾਂ ਦਿੰਦੇ ਨਹੀਂ ਹਾਂ ਕੋਈ ਜਾਂ ਦੂਜਾ, ਇਹ ਉਹਨਾਂ ਦੀ ਮਰਜ਼ੀ ਹੈ ਉਹ ਕੀ ਭੇਜਣ ਕੀ ਨਾ ਭੇਜਣ। ਪਰ ਇਸ ਦਾ ਸਾਨੂੰ ਕਾਫੀ ਨੁਕਸਾਨ ਹੁੰਦਾ ਹੈ ਕਿਉਂਕਿ ਬਹੁਤ ਵਾਰ ਜਿੰਨੀ ਤੇਜ਼ੀ ਨਾਲ ਸਾਡਾ ਮੈਸੇਜ ਜਾਣਾ ਚਾਹੀਦਾ ਹੈ ਉਹ ਜਾਂਦਾ ਨਹੀਂ ਹੈ। ਹਰਮਿੰਦਰ ਸਿੰਘ, ਪ੍ਰਦੀਪ ਸਿੰਘ, ਧਰਮਰਾਜ ਜਮਦੂਤ, ਗੁਲਾਮ ਨਬੀ ਰਹਿਣਾ, ਮੈਸੇਜ ਆਇਆ ਸੀ ਇਹਨਾਂ ਦਾ। ਹਾਂਜੀ ਅਬਾਖੀ ਅਪਰਮੀ ਔਰ ਦੀਪ ਸਿੰਘ ਉਹਨਾਂ ਨੇ ਲਿਖਿਆ ਵੀ ਹਿਟਲਰ ਦੇ ਨਜਾਇਜ਼ ਬੱਚੇ ਇਜ਼ਰਾਈਲ ਤੇ ਰਾਜ ਕਰ ਰਹੇ ਹਨ, ਤਾਂ ਹੀ ਭਾਰਤੀ ਹਿਟਲਰਾਂ ਨਾਲ ਸਾਂਝ ਹੈ। ਦੇਖੋ ਅਲਟੀਮੇਟਲੀ ਮੈਨੂੰ ਇਸ ਗੱਲ ਦਾ ਦੁੱਖ ਵੀ ਹੁੰਦਾ ਹੈ ਵੀ ਅਸੀਂ ਤਾਂ ਆਪਣਾ ਕੇਸ ਬਿਲਡ ਕਰਨ ਲਈ ਦੁਨੀਆ ਦੇ ਵਿੱਚ ਕਿਹਦੇ ਨਾਲ ਕੀ ਧੱਕਾ ਹੁੰਦਾ ਹੈ ਉਹਨਾਂ ਦਾ ਜ਼ਿਕਰ ਕਰਦੇ ਹਾਂ, ਯਹੂਦੀਆਂ ਦੇ ਉੱਤੇ ਹੋਏ ਜ਼ੁਲਮਾਂ ਦੀ ਗੱਲ ਵੀ ਕਰਦੇ ਹਾਂ। ਪਰ ਜਦੋਂ ਕੋਈ ਇਸ ਕਿਸਮ ਦਾ ਵਪਾਰਕ ਹਿੱਤ ਜਾਂ ਸੋ ਕਾਲਡ ਨੈਸ਼ਨਲ ਹਿੱਤ ਹੁੰਦੇ ਨੇ ਤੇ ਉਹਨਾਂ ਨੂੰ ਭੁੱਲ ਜਾਂਦਾ ਹੈ ਕਿ ਭਾਈ ਇਜ਼ਰਾਈਲ ਉਸ ਭਾਰਤ ਦੇ ਨਾਲ ਸਾਂਝ ਪਾ ਰਿਹਾ ਹੈ ਜਿਹੜੇ ਭਾਰਤ ਦੀ RSS ਜਮਾਤ ਦੀ ਆਈਡੀਓਲੋਜੀ ਹਿੰਦੁਸਤਾਨ ਨਿਕਲੀ ਹੀ ਨਾਜ਼ੀ ਆਈਡੀਓਲੋਜੀ ਚੋਂ ਹੈ। ਉਹਨਾਂ ਨੇ ਠੀਕ ਕਿਹਾ, ਉਹਨਾਂ ਨੇ ਕਿਹਾ ਜੀ ਇਹ ਫਿਰ ਹਿਟਲਰ ਦੇ ਹੀ ਬੱਚੇ ਨੇ ਜਿਹੜੇ ਕਿ ਇਹਨਾਂ ਦੇ ਨਾਲ ਸਾਂਝ ਪਾ ਸਕਦੇ ਨੇ, ਯਹੂਦੀਆਂ ਦੇ ਬੱਚੇ ਨਹੀਂ ਇਹ ਹੋ ਸਕਦੇ। ਅਕਸਰ ਅਸੀਂ ਜਿਹੜੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਇੱਕ ਸਟੇਟਮੈਂਟ ਦਾ ਜ਼ਿਕਰ ਕਰਦੇ ਔਰ ਸਰ ਕਪੂਰ ਸਿੰਘ ਉਹਨਾਂ ਨੇ ਸਾਚੀ ਸਾਖੀ 'ਚ 2-3 ਥਾਵਾਂ 'ਤੇ ਇਸ ਦਾ ਜ਼ਿਕਰ ਕੀਤਾ ਹੈ ਕਿ ਜੀ ਉਹਨਾਂ ਨੇ ਜਦੋਂ ਰਾਊਂਡ ਟੇਬਲ ਕਾਨਫਰੰਸ ਵੇਲੇ ਇੰਗਲੈਂਡ ਆਏ, ਆਕਸਫੋਰਡ 'ਚ ਬੋਲਦੇ ਆ, ਉਹਨਾਂ ਨੇ ਸਿੱਖਾਂ ਬਾਰੇ ਕੀ ਕਿਹਾ, ਸਿੱਖ ਲੀਡਰਸ਼ਿਪ ਬਾਰੇ ਖਾਸ ਤੌਰ 'ਤੇ। ਫਿਰ ਸਰ ਸੋਭਾ ਸਿੰਘ ਜਿਹੜੇ ਖੁਸ਼ਵੰਤ ਸਿੰਘ ਦਾ ਪਿਓ ਔਰ ਕਾਇਦੇ ਆਜ਼ਮ ਦਾ ਚੰਗੇ ਦੋਸਤ ਵੀ ਸੀ ਔਰ ਖੁਸ਼ਵੰਤ ਸਿੰਘ ਦੇ ਵਿਆਹ 'ਚ ਵੀ ਕਾਇਦੇ ਆਜ਼ਮ ਸ਼ਾਮਲ ਹੋਏ ਸੀ, ਉਹਨਾਂ ਦੀ ਇੱਕ ਕੋਟ ਹੈ ਕਿ ਸਿੱਖਸ ਆਰ ਪੋਲੀਟੀਕਲੀ ਨਾਈਵ ਔਰ ਇਹ ਸਿੱਖ ਲੀਡਰਸ਼ਿਪ ਬਾਰੇ ਹੈ ਕਿ ਵੀ ਇਹਨਾਂ ਦੇ ਢਹਿ ਚੜ੍ਹੇ, ਦੇ ਹੈਵ ਸੀਨ ਹਿੰਦੂਜ਼ ਐਜ਼ ਦਾ ਕੋ ਸਲੇਵਸ but when they'll see them as the rulers they'll see their true face when Hindus will be the masters and Sikhs will be the slaves। ਇਹ ਅਕਸਰ ਕੋਟ ਹੁੰਦੀਆਂ ਨੇ। ਔਰ
ਇਹ ਹੋਰ ਵੀ ਥਾਵਾਂ ਦੇ ਉੱਤੇ ਵਰਤਾਰੇ ਤੋਂ ਜ਼ਾਹਰ ਹੈ। ਹੁਣ ਅਸੀਂ 47 ਦੌਰ ਦੀ ਗੱਲ ਕਰਦੇ ਹਾਂ ਔਰ ਜ਼ਾਹਰ ਹੈ ਕਿ ਵੀ ਉਸ ਦੌਰ ਦੀ ਅਕਾਲੀ ਲੀਡਰਸ਼ਿਪ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਬਲਦੇਵ ਸਿੰਘ, ਉਹਨਾਂ ਸਾਰਿਆਂ ਨੂੰ ਬਲੇਮ ਕਰਦੇ ਹਾਂ ਕਿ ਭਾਈ ਉਹਨਾਂ ਨੇ ਉਸ ਓਪਰਚੁਨਿਟੀ ਨੂੰ ਗਵਾਇਆ ਜਿਹੜੀ ਉਹਨਾਂ ਦੇ ਸਾਹਮਣੇ ਸੀ। ਲੇਕਿਨ ਮੈਂ ਅੱਜ ਜਦੋਂ ਦੇਖਦਾ 75 ਸਾਲ ਬਾਅਦ ਪੰਜਾਬ ਵੱਲ ਨਜ਼ਰ ਮਾਰੀਏ, ਇੰਟਰਨੈਸ਼ਨਲੀ ਠੀਕ ਹੈ ਐਕਟੀਵਿਟੀ ਹੁੰਦੀ ਹੈ, ਸਾਨੂੰ ਵੀ ਖੁਸ਼ੀ ਹੁੰਦੀ ਹੈ ਕਿ ਭਾਈ ਚਲੋ 35-40 ਸਾਲ ਤੋਂ ਜਿਸ ਪਾਸੇ ਵੱਲ ਗੱਲ ਤੁਰੀ, 39 ਸਾਲ ਬਾਅਦ ਜੂਨ 84 ਤੋਂ ਬਾਅਦ ਅੱਜ ਖਾਲਿਸਤਾਨ ਲਫ਼ਜ਼ ਸਿੱਖਾਂ ਦੇ ਘਰਾਂ ਦੇ ਵਿੱਚ ਹਾਊਸ ਹੋਲਡ ਲਫ਼ਜ਼ ਹੈ, ਵੈਰੀਆਂ ਦੇ ਘਰਾਂ ਦੇ ਵਿੱਚ ਹਾਊਸ ਹੋਲਡ ਲਫ਼ਜ਼ ਹੈ। ਉਹ ਸਾਰੇ ਚੀਕਾਂ ਵੀ ਮਾਰ ਰਹੇ ਨੇ। ਅੱਜ ਇੱਕ ਉਹਨਾਂ ਦਾ ਪੁਨਿਆਨੀ ਨਾਂ ਦਾ ਇੱਕ ਸਕਾਲਰਲੀ ਆਪਣੇ ਆਪ ਨੂੰ ਕਹਿਣ ਵਾਲਾ ਹੈ, ਉਹ ਇੱਕ ਸ਼ੋਅ 'ਚ ਕਹਿ ਰਿਹਾ ਸੀ, ਉਹਦਾ ਹੋਸਟ, ਕਿਉਂਕਿ ਉਹਨੂੰ ਐਜ਼ ਏ ਗੈਸਟ ਇਨਵਾਈਟ ਕੀਤਾ ਹੋਇਆ ਸੀ ਕਿ ਜੀ ਦੇਖੋ ਬਹੁਤ ਮੂਵਮੈਂਟਸ ਹੁਣ ਦੁਬਾਰਾ ਭਾਰਤ ਸਿਰ ਚੁੱਕ ਰਹੀਆਂ। ਮਨੀਪੁਰ ਦੇ ਵਿੱਚ ਵੱਖਵਾਦ ਖੜਾ ਹੋ ਗਿਆ, ਖਾਲਿਸਤਾਨ ਦੀ ਮੂਵਮੈਂਟ ਪੰਜਾਬ 'ਚ ਵੀ, ਕੈਨੇਡਾ ਔਰ ਦੂਸਰੇ 'ਚ ਦੁਬਾਰਾ ਆ ਰਹੀ ਹੈ। ਇਹ ਉਹ ਗਈ ਨਹੀਂ ਕਦੇ ਵੀ, ਲੇਕਿਨ ਜਿਸ ਅੰਦਾਜ਼ ਦੇ ਵਿੱਚ ਬਿਆਨ ਕਰ ਰਹੇ ਨੇ, ਇਹ ਗੱਲ ਤਸੱਲੀ ਵੀ ਦਿੰਦੀ ਹੈ ਕਿ ਦੁਸ਼ਮਣ ਨੂੰ ਲੱਗਦਾ ਹੈ ਕਿ ਭਾਈ ਕਿਵੇਂ ਸਿੱਖ ਖਲੋਤੇ ਨੇ। ਪਰ ਅੱਜ ਵੀ, ਔਰ ਮੈਨੂੰ ਇਹ ਗੱਲ ਬਹੁਤ ਚੰਗੀ ਤਰ੍ਹਾਂ ਯਾਦ ਵੀ ਹੈ ਕਿ ਜਿਹੜੇ ਸਰ ਕਪੂਰ ਸਿੰਘ ਜਿਨ੍ਹਾਂ ਦਾ ਅਸੀਂ ਜ਼ਿਕਰ ਕੀਤਾ, ਉਹਨਾਂ ਨੇ ਕਾਇਦੇ ਆਜ਼ਮ ਜਾਂ ਦੂਸਰੇ ਹਵਾਲੇ ਦਿੱਤੇ ਨੇ, ਉਹਨਾਂ ਨੂੰ ਅਸੀਂ ਮਿਲਣ 86 ਦੇ ਨੇੜੇ ਤੇੜੇ ਉਹਨਾਂ ਦੇ ਭਰਾ ਦੇ ਘਰ ਜਿੱਥੇ ਉਹ ਰਹਿੰਦੇ ਸੀ 3 ਜਾਮਨ ਜਗਰਾਵਾਂ ਦੇ ਵਿੱਚ ਗਏ ਮਿਲਣ। ਔਰ ਸਾਡੇ ਨਾਲ 1-2 ਪ੍ਰੋਮੀਨੈਂਟ ਹੋਰ ਪਰਸਨੈਲਿਟੀ ਸੀ ਜਿਹੜੀਆਂ ਲੀਡ ਕਰ ਰਹੀਆਂ ਸੀ ਉਸ ਵੇਲੇ ਖਾਲਿਸਤਾਨ ਦੀ ਮੂਵਮੈਂਟ ਨੂੰ ਔਰ ਉਹ ਸਾਰੇ ਨੂੰ। ਔਰ ਉਹਨਾਂ ਨੇ ਬੜੇ ਹੋਪਫੁਲੀ, ਹਾਲਾਂਕਿ ਸਰ ਸਾਹਿਬ ਬਹੁਤੀ ਠੀਕ ਹਾਲਤ 'ਚ ਨਹੀਂ ਸੀ, ਉਹਨਾਂ ਨੂੰ ਬਰੀਫ ਕੀਤਾ ਕਿ ਵੀ ਇਵੇਂ ਅਸੀਂ ਕਰ ਰਹੇ। ਪਰ ਉਹ ਇੱਕ ਗੱਲ ਦੇ ਉੱਤੇ ਬਾਰ-ਬਾਰ ਇਨਸਿਸਟ ਕਰਦੇ ਸੀ, ਉਹਨਾਂ ਦਾ ਨਾਂ ਲੈ ਕੇ, ਕਿ ਫਲਾਣਾ ਸਿੰਘ ਗੱਲ ਤੇਰੀ ਠੀਕ ਹੈ, ਪਰ ਤੂੰ ਇਹ ਦੱਸ ਵੀ ਉਹ ਲੀਡਰਸ਼ਿਪ ਕਿੱਥੇ ਹੈ ਜਿਹਨੇ ਖਾਲਿਸਤਾਨ ਬਣਾ ਕੇ ਦੇਣਾ। ਤੇ ਮੈਨੂੰ ਉਦੋਂ ਵੀ ਲੱਗਦਾ ਸੀ ਔਰ ਕਈ ਦੇਰ ਲੱਗਦਾ ਰਿਹਾ, ਮੈਂ ਕਿਹਾ ਜੀ ਜਿਹਨਾਂ ਨਾਲ ਗੱਲ ਕਰ ਰਹੇ ਸੀ ਉਸ ਤਾਂ ਮੂਵਮੈਂਟ ਦੇ ਉਹ ਲੀਡਰਾਂ 'ਚੋਂ ਸੀ, ਉਹਨਾਂ ਨੂੰ ਨਹੀਂ ਸੀ ਲੱਗਦਾ ਇਹ ਕਿ ਵੀ ਇਹ ਬਣਾ। ਇਹਦਾ ਮਤਲਬ ਇਹ ਹੈ ਕਿ ਸਰਦਾਰ ਸਾਹਿਬ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਸੀ ਕਿ ਇਹ ਜੋ ਕੁਝ ਚੱਲ ਰਿਹਾ ਹੈ, ਭਾਵੇਂ ਇਹ ਸਿੱਖਾਂ ਦਾ ਰਿਬੈਲੀਅਨ ਮੂਡ ਹੈ, ਰਿਬੈਲ ਦੇ ਤੌਰ ਤੇ ਸਿੱਖ ਸਾਹਮਣੇ ਆ ਗਏ ਨੇ, ਪਰ ਨੇਸ਼ਨ ਤੱਕ ਪਹੁੰਚਣ ਦੇ ਲਈ ਜਿਹੜੀ ਲੀਡਰਸ਼ਿਪ ਚਾਹੀਦੀ ਹੈ ਉਹ ਲੀਡਰਸ਼ਿਪ ਨਹੀਂ ਹੈ। ਔਰ ਉਹ ਲੀਡਰਸ਼ਿਪ ਉਹੀ ਹੁੰਦੀ ਹੈ ਜਿਹੜੀ ਡਿਸਾਈਸਿਵ ਹੋਏ, ਫੈਸਲਾਕੁਨ ਹੋਏ, ਇਮੀਡੀਏਟ ਜੋ ਚੱਲ ਰਿਹਾ ਉਹਦੇ ਪ੍ਰਭਾਵ ਨਾ ਕਬੂਲੇ। ਹੁਣ ਇਹੀ ਜਦੋਂ ਅਸੀਂ ਲੀਡਰ ਔਰ ਸਟੇਟਸਮੈਨ ਦੇ ਵਿੱਚ ਫਰਕ ਕਰਦੇ ਹਾਂ, ਹੁਣ ਮਾਸਟਰ ਤਾਰਾ ਸਿੰਘ ਕੋਈ ਛੋਟਾ ਲੀਡਰ ਨਹੀਂ ਸੀ, ਉਹਦੀ ਇੱਕ ਆਵਾਜ਼ ਤੇ ਲੱਖਾਂ ਸੇ ਇਕੱਠੇ ਹੋ ਜਾਂਦੇ ਸੀ, ਲੇਕਿਨ ਉਹ ਕੋਈ ਸਟੇਟਸਮੈਨ ਨਹੀਂ ਸੀ, ਕੋਈ ਡਿਸੀਜਨ ਮੇਕਰ ਨਹੀਂ ਸੀ। ਜਦੋਂ ਫੈਸਲਾ ਲੈਣ ਦਾ ਵੇਲਾ ਆਇਆ, ਤੁਸੀਂ ਐਮੋਸ਼ਨ ਦੇ ਨਾਲ ਫੈਸਲਾ ਲੈ ਰਹੇ ਹੋ, ਤੁਸੀਂ ਦੂਜੇ ਪਾਸੇ ਜਾ ਕੇ ਖਲੋ ਜਾਂਦੇ ਹੋ। ਹੁਣ 84 ਤੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੂੰ ਅਸੀਂ ਉਹ ਡਿਸਾਈਸਿਵ ਲੀਡਰ ਦੇ ਤੌਰ ਤੇ ਦੇਖਦੇ ਹਾਂ ਕਿ ਵੀ ਜਿਨ੍ਹਾਂ ਨੂੰ ਬਿਲਕੁਲ ਕਲੀਅਰ ਸੀ ਵੀ ਉਹਨਾਂ ਨੇ ਕਿੱਥੇ ਜਾਣਾ, ਇਸ ਲਈ ਸਟੇਟ ਨੇ ਉਹਨਾਂ ਨੂੰ ਲਿਕੁਇਡੇਟ ਕਰ ਦਿੱਤਾ। ਉਸ ਤੋਂ ਬਾਅਦ ਵੀ ਜੇ ਹੁਣ ਅਸੀਂ ਦੇਖਦੇ ਹਾਂ ਕਿ ਜਿੱਥੇ ਥੋੜ੍ਹੀ ਬਹੁਤ ਵੀ ਆਵਾਜ਼ ਉੱਠਦੀ ਹੈ, ਮੈਂ ਹੁਣ ਉਹ ਸਾਰੇ ਜਿਹੜੇ ਐਕਟਰ ਨੇ ਉਹਨਾਂ ਦੇ ਨਾਂ ਨਹੀਂ ਲੈਣਾ ਚਾਹੁੰਦਾ ਕਿ ਬਈ ਜਿਨ੍ਹਾਂ ਨੇ ਥੋੜ੍ਹੀ ਬਹੁਤ ਹੋਪ ਇਸ ਪੀਰੀਅਡ ਦੇ ਵਿੱਚ ਦਿੱਤੀ, ਉਹਨਾਂ ਦੀ ਆਵਾਜ਼ ਕਿਉਂ ਜਿਹੜੀ ਹੈ ਉਹ ਬੰਦ ਕਰ ਦਿੱਤੀ ਗਈ, ਕਿਉਂਕਿ ਉਹ ਇਹ ਵੀ ਨਹੀਂ ਚਾਹੁੰਦੇ, ਇਹ ਨਹੀਂ ਹੈ ਵੀ ਉਹ ਸਾਰੇ ਕੋਈ ਖਾਲਿਸਤਾਨ ਲੈ ਕੇ ਦੇਣ ਦੇ ਸਮਰੱਥ ਸਨ ਜਾਂ ਨਹੀਂ, ਲੇਕਿਨ ਉਹ ਤਾਂ ਉੱਥੇ ਤੁਹਾਡੇ ਇਹ ਭੰਤਾ ਮਾਨ ਔਰ ਇਹ ਦੂਜੀ ਜਿਹੜੀ ਸਾਰੀ ਕੈਟਾਗਰੀ ਹੈ ਔਰ ਤੁਹਾਡਾ ਸੋਸ਼ਲ ਮੀਡੀਆ ਕਿਹਨੂੰ ਕੀ ਕਿਹਾ। ਉਹ ਪਰਮਿੰਦਰ ਸਿੰਘ ਨਾਂ ਦਾ ਬੰਦਾ ਜਿਹੜਾ ਖੁਦ ਕਦੇ ਵਿਚਾਰਾ ਡਰੱਗਸ ਇਸਤੇਮਾਲ ਕਰਦਾ ਸੀ, ਉਹਨੇ ਛੱਡਿਆ, ਉਹ ਜਿਹੜਾ ਆ ਗਿਆ ਨਿਕਲ ਕੇ ਕਿ ਭਾਈ ਨਹੀਂ, ਮੈਂ ਜੇ ਪੁਲਿਸ ਜਾਂ ਦੂਜੀ ਰਲੀ ਹੋਈ ਹੈ ਮਾਨਸਾ ਜ਼ਿਲ੍ਹੇ ਦੀ, ਮੈਂ ਜਿਹੜਾ ਉਹਨਾਂ ਨੂੰ ਕਰਵਾਉਂਦਾ, ਉਹਨੂੰ ਜਿਵੇਂ ਜ਼ਲੀਲ ਕਰਕੇ ਉਹਦੇ ਬਾਪ ਨੂੰ, ਉਹਦੀ ਵਾਈਫ ਨੂੰ ਉਹਨੂੰ ਕੀਤਾ। ਉਹਨੂੰ ਜਦੋਂ ਪੁੱਛ ਰਹੇ ਨੇ ਉਹਨੂੰ ਭੰਤੇ ਨੂੰ ਕਿ ਜੀ ਉਹ ਕੀ ਹੈ, ਕਿ ਜੀ ਪਰਮਿੰਦਰ ਸਿੰਘ ਝੋਟੇ ਨਾਲ। ਹਾਂ ਜੀ, ਕੋਈ ਵੀ ਝੋਟਾ ਹੋਏ, ਖੋਤਾ ਹੋਏ, ਕਾਨੂੰਨ ਸਭ ਲਈ। ਮਤਲਬ ਤੁਸੀਂ ਦੇਖੋ ਇਸ ਲੈਵਲ ਤੱਕ, ਕਿਉਂਕਿ ਲੋਕ ਲਾ ਐਂਡ ਆਰਡਰ ਨੂੰ ਕਦੋਂ ਹੱਥ 'ਚ ਲੈਂਦੇ ਨੇ, ਜਦੋਂ ਲਾ ਐਂਡ ਆਰਡਰ ਇੰਪਲੀਮੈਂਟ ਕਰਨ ਵਾਲੀਆਂ ਏਜੰਸੀਆਂ ਆਪਣਾ ਕੰਮ ਨਹੀਂ ਕਰਦੀਆਂ। ਸੋ ਇਹ ਤਾਂ ਮੈਂ ਲੋਅਰ ਲੈਵਲ ਤੇ ਗੱਲ ਕਰਦਾ। ਇਹਨਾਂ ਇਸ਼ੂਜ਼ ਦੇ ਉੱਤੇ ਡਿਬੇਟ ਲਈ ਤਾਂ ਬਹੁਤ ਕੁਛ ਹੈ, ਲੇਕਿਨ ਕੋਈ ਵੀ ਸਾਡੀ ਡਿਸਾਈਸਿਵ ਲੀਡਰਸ਼ਿਪ ਜਿਹੜੀ ਪੋਲੀਟੀਕਲ ਐਂਗਲ ਦੇ ਉੱਤੇ ਫੋਕਸ ਰੱਖ ਕੇ, ਇਹਦਾ ਮਤਲਬ ਇਹ ਨਹੀਂ ਹੈ ਵੀ ਕੰਮ ਹੋ ਨਹੀਂ ਰਿਹਾ। ਅਸੀਂ ਸਾਰੀਆਂ ਹੀ ਆਰਗੇਨਾਈਜੇਸ਼ਨਸ, ਖਾਸ ਤੌਰ ਤੇ ਖਾਲਿਸਤਾਨ ਰੈਫਰੈਂਡਮ, ਇੱਕ ਜਿਵੇਂ ਸਾਡੇ ਵੀਰ ਜਸਵੀਰ ਸਿੰਘ, ਇੱਕ ਰੋਡ ਮੈਪ ਹੈ ਜਿਹੜੇ ਬਾਅਦ ਅੱਗੇ
ਪਰ ਜਦੋਂ ਵੀ ਅਸੀਂ ਕਿਸੇ ਚੀਜ਼ ਦੀ ਇਸ ਪਾਰਟ ਨੂੰ ਦੇਖਦੇ ਹਾਂ ਕਿ ਵੀ ਕਿਸੇ ਦੀ ਐਬਸੈਂਸ ਵਾਟ ਨੈਕਸਟ, ਇੱਕ ਤੁਹਾਡੀ ਕਲੈਕਟਿਵ ਲੀਡਰਸ਼ਿਪ ਵੀ, ਇੱਕ ਤੁਹਾਡੀ ਉਸ ਲੈਵਲ ਦੀ ਫਸਟ ਗ੍ਰੇਡ, ਸੈਕੰਡ ਗ੍ਰੇਡ, ਥਰਡ ਗ੍ਰੇਡ। ਹੁੰਦਾ ਕੀ ਹੈ, ਜੇ ਤੁਹਾਡੀ ਫਸਟ ਗ੍ਰੇਡ ਲੀਡਰਸ਼ਿਪ ਜਾਂ ਫਸਟ ਕਲਾਸ ਲੀਡਰਸ਼ਿਪ ਇੱਕ ਹਾਸਲ ਵੀ ਕਰ ਲੈਂਦੀ। ਹੁਣ ਪਾਕਿਸਤਾਨ ਦੀ ਉਦਾਹਰਣ ਸਾਡੇ ਸਾਹਮਣੇ ਹੈ, 75 ਸਾਲ ਪਹਿਲਾਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਮੁਹੰਮਦ ਇਕਬਾਲ ਥਿੰਕਰ ਸੀ, 1930 'ਚ ਉਹ ਚਲੇ ਗਏ। ਉਸ ਥਾਟ ਦੇ ਉੱਤੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਪਾਕਿਸਤਾਨ ਬਣਾਇਆ, ਲਿਆਕਤ ਅਲੀ ਉਹਨਾਂ ਦੇ ਸਾਥੀ ਸੀ, ਭਾਵੇਂ ਬਾਅਦ 'ਚ ਉਹਨਾਂ ਦੀ ਰਿਲੇਸ਼ਨਸ਼ਿਪ ਕੀ ਹੋਈ ਕੀ ਨਹੀਂ ਹੋਈ ਇਹ ਤਾਂ ਇੱਕ ਵੱਖਰਾ ਟੌਪਿਕ ਹੈ। ਲੇਕਿਨ ਕਾਇਦੇ ਆਜ਼ਮ ਵਿਦਨ 1 ਈਅਰ ਚਲੇ ਗਏ 48 ਦੇ ਵਿੱਚ। ਲਿਆਕਤ ਅਲੀ ਪ੍ਰਾਈਮ ਮਿਨਿਸਟਰ, ਉਹਦਾ ਮਰਡਰ ਹੋ ਗਿਆ। ਬਾਅਦ ਦੇ ਵਿੱਚ ਤੁਸੀਂ ਦੇਖੋਗੇ ਇਹਨਾਂ ਸਾਲਾਂ 'ਚ ਕਾਨਸਟੀਟਿਊਸ਼ਨ ਕਦੋਂ ਬਣਿਆ, ਕੀ ਹੈ, ਅੱਜ ਕੀ ਹਾਲਾਤ ਬਣੇ ਹੋਏ ਨੇ। ਕਿਉਂਕਿ ਗੱਲ ਇਕੱਲੀ ਇਹ ਨਹੀਂ ਹੁੰਦੀ, ਇੱਕ ਤੁਹਾਡਾ ਸਟੈਪ ਜਿਹੜਾ ਸਟੈਪ ਬਾਈ ਸਟੈਪ ਡਿਸਾਈਸਿਵ ਲੀਡਰਸ਼ਿਪ ਦਾ ਆਪਣੇ ਗੋਲ ਤੱਕ ਲਿਜਾਣਾ ਹੁੰਦਾ ਹੈ, ਦੁਸ਼ਮਣ ਦੀਆਂ ਚਾਲਾਂ ਨੂੰ ਸਮਝਣਾ ਹੁੰਦਾ ਹੈ। ਇੱਕ ਜਦੋਂ ਤੁਸੀਂ ਆਪਣਾ ਨਿਸ਼ਾਨਾ ਹਾਸਲ ਵੀ ਕਰ ਲੈਂਦੇ ਹੋ, ਉਸ ਤੋਂ ਬਾਅਦ ਤੁਹਾਡਾ ਰੋਡ ਮੈਪ ਜਾਂ ਦੂਸਰੀ ਗੱਲ ਤਾਂ ਬਾਅਦ 'ਚ ਆਉਂਦੀ ਹੈ, ਉਹ ਵੀ ਇੱਕ ਦੌਰ ਹੁੰਦਾ ਹੈ। ਸੋ ਸਾਡੇ ਬਹੁਤ ਸਾਰੇ ਭਾਵੁਕਤਾ ਬਹੁਤ ਜ਼ਿਆਦਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਡੈਡੀਕੇਸ਼ਨ, ਕੁਰਬਾਨੀ, ਸਿਰ ਦੇਣ ਵਾਲਿਆਂ ਦੇ ਵੀ ਕਮੀ ਨਹੀਂ ਹੈ। ਉਹ ਅੱਜ ਵੀ ਆਵਾਜ਼ ਵੱਜੇਗੀ ਦੂਜੀ। ਲੇਕਿਨ ਜਿਹੜੀ ਗੱਲ ਮੈਂ ਸਮਝਦਾ ਵੀ 75 ਸਾਲ ਪਹਿਲਾਂ ਮੁਹੰਮਦ ਅਲੀ ਜਿਨ੍ਹਾਂ ਨੇ ਕਹੀ ਸੀ ਕਿ ਪੋਲੀਟੀਕਲੀ ਨਾਈਵ, ਅਨਾੜੀਪੁਣਾ, ਕਿਉਂਕਿ ਅਨਾੜੀਪੁਣਾ ਉਦੋਂ ਹੁੰਦਾ, ਇਹ ਨਹੀਂ ਹੈ ਵੀ ਕੋਈ ਲੀਡਰਾਂ ਦਾ ਹੀ ਕਸੂਰ ਹੁੰਦਾ ਹੈ। ਇਹ ਫਿਰ ਓਵਰਆਲ ਜਦੋਂ ਅਸੀਂ ਨੇਸ਼ਨ ਦੀ ਗੱਲ ਕਰਦੇ ਹਾਂ, ਅਸੀਂ ਇਮੋਸ਼ਨਲੀ ਵਲਨਰੇਬਲ ਹੈ, ਅਸੀਂ ਪੋਲੀਟੀਕਲੀ ਵਲਨਰੇਬਲ ਹੈ। ਕੋਈ ਆ ਕੇ 2 ਸਿਫਤਾਂ ਸਾਡੀਆਂ ਕਰੇ, ਸਾਨੂੰ ਚੰਗਾ ਲੱਗਣ ਲੱਗ ਜਾਂਦਾ ਸੀ, ਭੁੱਲ ਜਾਂਦੇ ਆ ਵੀ ਕੀ ਪਾਰਟ ਹੈ। ਹਿਊਮੈਨੀਟੇਰੀਅਨਿਜ਼ਮ ਸਾਡੇ 'ਚ ਕਈ ਵਾਰੀ ਇੰਨਾ ਓਵਰਟੇਕ ਕਰ ਲੈਂਦਾ ਹੈ ਕਿ ਅਸੀਂ ਆਪਣੇ ਇੰਟਰਸਟ ਨੂੰ ਭੁੱਲ ਜਾਂਦੇ ਹਾਂ। ਔਰ ਇਸ ਸਾਰੇ ਦੇ ਚੱਲਦੇ ਆ ਇਹ ਸਵਾਲ, ਇਹਦੇ ਤੇ ਮੈਂ ਫਿਰ ਵੀ ਕਿਸੇ ਦਿਨ ਗੱਲਬਾਤ ਕਰਾਂਗਾ, ਪਰ ਇਹ ਕੋਈ ਅਫੈਂਸ ਨਹੀਂ ਹੈ, ਕਿਸੇ ਨੂੰ ਪੁੱਟ ਡਾਊਨ ਕਰਨ ਲਈ ਨਹੀਂ ਹੈ। ਜਿਹੜੇ ਕੰਮ ਕਰ ਰਹੇ ਨੇ ਜਿਸ ਫੀਲਡ 'ਚ, ਅਸੀਂ ਤਾਂ ਅਨੰਦਪੁਰ ਦੇ ਮਾਡਲ ਦੀ ਗੱਲ ਕਰਦੇ ਹਾਂ ਕਿ ਭਾਈ ਨੰਦ ਲਾਲ ਕਲਮ ਚਲਾਉਂਦੇ ਨੇ, ਭਾਈ ਕਨਈਆ ਪਾਣੀ ਦੀ ਮਸ਼ਕ ਨਾਲ ਸਰਵ ਕਰਦੇ ਨੇ, ਭਾਈ ਬਚਿੱਤਰ ਸਿੰਘ ਨਾਗਣੀ ਬਰਛੇ ਨਾਲ ਗੁਲਾਮੀ ਦੇ ਸੰਗਲ ਕੱਟ ਰਹੇ ਨੇ। ਲੇਕਿਨ ਅੱਜ ਦੇ ਦੌਰ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਅਲਟੀਮੇਟਲੀ ਇੰਟੈਗਰਿਟੀ, ਡਿਸਾਈਸਿਵਨੈਸ ਔਰ ਇੱਕ ਗੋਲ ਦੇ ਉੱਤੇ ਫੋਕਸ। ਬਹੁਤ ਸਾਰਿਆਂ ਨੂੰ ਮੈਂ ਜਦੋਂ ਦੇਖਦਾ, ਉਹ ਆਪਣਿਆਂ 'ਚ ਇੰਨੀਆਂ ਕੁ ਨੁਕਸ ਕੱਢ ਦੇਣਗੇ, ਫਿਰ ਕਹਿਣਗੇ ਜੀ ਅਸੀਂ ਖਾਲਸਾ ਨਹੀਂ ਬਣਦੇ, ਆਹ ਕਮੀਆਂ ਆ ਗਈਆਂ, ਖਾਲਸਾ ਬਣ ਜਾਈਏ ਫਿਰ ਖਾਲਿਸਤਾਨ ਬਣ ਜਾਏਗਾ। ਉਹ ਦਲੀਲਾਂ ਵੀ ਕਈ ਵਾਰੀ ਫਿਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਇੱਕ ਫੋਕਸ ਹੈ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ, ਜਦੋਂ ਤੱਕ ਇਹ ਫੋਕਸ ਰੱਖ ਕੇ ਇੱਕ ਡਿਸਾਈਸਿਵ ਲੀਡਰਸ਼ਿਪ ਜਿਹੜੀ ਬ੍ਰਾਹਮਣਵਾਦ ਦੇ ਸਾਮ-ਦਾਮ ਦੰਡ ਭੇਦ ਦੇ ਚਾਰੋਂ ਹਥਿਆਰਾਂ ਨੂੰ ਚੰਗੀ ਤਰ੍ਹਾਂ ਸਮਝਦੀ ਹੋਏ, ਔਰ ਜਿਹਦੇ ਸਾਹਮਣੇ ਜਿਹੜਾ ਉਹ ਕੌਮੀ ਆਜ਼ਾਦੀ ਤੋਂ ਬਿਨਾਂ ਹੋਰ ਕੋਈ ਜਿਹੜੀ ਹੈ ਡਿਊਅਲਿਟੀ ਨਾ ਹੋਏ, ਦਵੰਦ ਨਾ ਹੋਏ, ਉਹੀ ਅਲਟੀਮੇਟਲੀ ਗੁਰੂ ਤੋਂ ਅਸੀਂ ਅਰਦਾਸ ਹੀ ਕਰ ਸਕਦੇ ਕਿ ਉਹ ਮਾਹੌਲ ਸਿਰਜਿਆ ਜਾਏ ਕਿ ਕੌਮ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਏ, ਉਸ ਧਰਤੀ ਤੇ ਖਾਲਸੇ ਦੀਆਂ ਚੌਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣ ਤੇ 10 ਨੌਆਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਏ, ਜਿਹੜਾ ਡ੍ਰੀਮ ਕਿ ਸਾਡੇ ਖਾਲਿਸਤਾਨ ਦੇ ਐਲਾਨਨਾਮੇ ਦੇ ਵਿੱਚ ਐਲਾਨਿਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreport.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV ਰਿਪੋਰਟ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।